ਬਿਸਮਿल्लाहिर्रहमानिर्रहीम ਤੇ अस्सलाम वालेकुम। 12 ਜੁਲਾਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 225। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਨੂੰ ਇਹੋ ਜਿਹੀ ਦੇਣੀ ਹੈ ਵੀ ਜਿਹੜੀ ਤੁਸੀਂ ਬਲਕਿ ਮੈਨੂੰ ਖਬਰ ਵਾਪਸ ਦੇਣੀ ਹੈ। ਖਬਰ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ, ਲੇਕਿਨ ਉਹਦਾ ਤੋੜ ਤੁਸੀਂ ਕਰਕੇ ਮੈਨੂੰ ਦੱਸਣਾ ਵੀ ਇਹਦਾ ਮਾਮਲਾ ਕੀ ਹੈ। ਖਬਰ ਸਾਡੀ ਨਹੀਂ ਹੈ, ਖਬਰ ਡੌਨ ਅਖਬਾਰ ਦੀ ਹੈ, ਪਾਕਿਸਤਾਨ ਦਾ ਵੱਡਾ ਅਖਬਾਰ ਹੈ। ਉਹਨਾਂ ਨੇ ਇਹ ਕਿਹਾ ਵੀ ਹਕੂਮਤ ਨੇ ਆਬਾਦੀ 'ਚ ਇਜ਼ਾਫੇ 'ਤੇ ਕਾਬੂ ਪਾਉਣ ਵਾਸਤੇ ਫੀਲਡ ਮਾਰਸ਼ਲ ਸੈयद ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ ਦੀਆਂ ਖਿਦਮਾਤ ਲੈਣ ਦਾ ਫੈਸਲਾ ਕਰ ਲਿਆ। ਮਤਲਬ ਕਿ ਹੁਣ ਇਹ ਜਿਹੜੇ ਅਯਾਣੇ ਜੰਮਦੇ ਨੇ ਲੋਕੀ ਇੰਨੇ ਸਾਰੇ, ਆਬਾਦੀ ਆਉਂਦੇ ਨੇ ਵੀ ਵਧਾਈ ਜਾਂਦੇ ਨੇ, ਇਹ ਹਕੂਮਤ ਦਾ ਖਿਆਲ ਹੈ। ਮੈਂ ਨਹੀਂ ਆਂਦਾ, ਮੈਨੂੰ ਨਾ ਸਮਝ ਲੈਣਾ ਵੀ ਮੈਂ ਤੁਹਾਡੇ ਅਯਾਣਿਆਂ ਦੇ ਖਿਲਾਫ ਹਾਂ, ਲੇਕਿਨ ਹਕੂਮਤ ਦਾ ਖਿਆਲ ਹੈ ਵੀ ਇਹ ਜਿਹੜੇ ਬੱਚੇ ਕੁਰਬਲ ਕਰਦੇ ਫਿਰਦੇ ਨੇ, ਮਤਲਬ ਕਿ ਲੋਕੀ ਇੰਨੇ ਸਾਰੇ ਬੱਚੇ ਪੈਦਾ ਕਰ ਰਹੇ ਨੇ, ਇਸ ਚੀਜ਼ ਦੇ ਉੱਤੇ ਕੰਟਰੋਲ ਕਰਨ ਵਾਸਤੇ ਉਹਨਾਂ ਨੇ ਆਪਣਾ ਫੀਲਡ ਮਾਰਸ਼ਲ ਬਾਹਰ ਕੱਢ ਲਿਆ। ਹੁਣ ਮੈਨੂੰ ਇਹ ਨਹੀਂ ਪਤਾ ਵੀ ਫੀਲਡ ਮਾਰਸ਼ਲ ਨੇ ਤੋਪਾਂ ਦੇ ਨਾਲ ਬੰਬਾਰੀ ਕਰਾਉਣੀ ਹੈ ਲੋਕਾਂ ਦੇ ਉੱਤੇ, ਟੈਂਕਾਂ ਦੇ ਨਾਲ ਕਰਵਾਉਣੀ ਹੈ। ਇਹ ਵੀ ਹੋ ਸਕਦਾ ਹੈ ਵੀ ਜਿਸ ਤਰ੍ਹਾਂ ਉਹ ਤੁਹਾਨੂੰ ਪਤਾ ਹੈ ਕਿ ਕੰਟਰਾਸੈਪਟਿਵ ਹੁੰਦੇ ਨੇ, ਗੋਲੀਆਂ ਹੁੰਦੀਆਂ ਨੇ, ਕੌਂਡਮ ਹੁੰਦੇ ਨੇ। ਹੁਣ ਕੀ ਪਤਾ ਕੋਈ ਅਸਕਰੀ ਕੌਂਡਮ ਆ ਜਾਣ ਮਾਰਕੀਟ ਦੇ ਵਿੱਚ, ਅਸਕਰੀ ਗੋਲੀਆਂ ਆ ਜਾਣ। ਮੈਂ ਉਹ ਗੋਲੀਆਂ ਨਹੀਂ ਕਹਿੰਦਾ ਜਿਹੜੀਆਂ ਸਿਰਾਂ 'ਚ ਮਾਰਦੇ ਨੇ, ਮੈਂ ਉਹ ਜਿਹੜੀਆਂ ਗੋਲੀਆਂ ਖਾਂਦੇ ਨੇ, ਮਤਲਬ ਕੰਟਰਾਸੈਪਟਿਵ ਹੁੰਦੇ ਨੇ, ਉਹ ਹੁਣ ਕੋਈ ਮਾਮਲਾ ਕੱਢ ਦੇਣ। ਬਾਕੀ ਤਾਂ ਆਪਾਂ ਸਾਰਾ ਕੁਝ ਬਣਾ ਹੀ ਰਹੇ ਹਾਂ, ਦਲੀਆ ਅਸੀਂ ਬਣਾ ਰਹੇ ਹਾਂ, ਤੁਹਾਨੂੰ ਪਤਾ ਸੜਕਾਂ ਅਸੀਂ ਬਣਾ ਰਹੇ ਹਾਂ, ਇੰਸ਼ੋਰੈਂਸ ਸਾਡੇ ਕੋਲ ਹੈ, ਬੈਂਕ ਸਾਡੇ ਕੋਲ ਨੇ, NLC ਮੇਨ ਇੱਕ ਥਾਂ ਤੋਂ ਦੂਸਰੇ ਥਾਂ 'ਤੇ ਜਿਹੜੀਆਂ ਸ਼ਾਮਾਂ ਲੈ ਕੇ ਜਾਣੇ ਲੌਜਿਸਟਿਕ ਦੀਆਂ, ਉਹ ਸਾਡੇ ਕੋਲ ਹੈ। ਯਾਦ ਹੀ ਹੈ ਤੁਹਾਨੂੰ, ਖਾਦ ਅਸੀਂ ਬਣਾਉਂਦੇ ਹਾਂ, PIA ਅਸੀਂ ਚਲਾਉਂਦੇ ਹਾਂ, ਅਤੇ ਅਸੀਂ, ਮੇਰਾ ਮਤਲਬ ਹੈ ਕਿ ਤੁਹਾਡੇ ਦੁੱਖ ਸੁੱਖ ਦੇ ਹਰ ਤਰ੍ਹਾਂ ਸਾਥੀ ਹਾਂ, ਅਤੇ ਇੱਥੇ ਵੀ ਅਸੀਂ ਤੁਹਾਡੇ ਨਾਲ ਸਾਥੀ ਹੋ ਸਕਦੇ ਹਾਂ। ਮਤਲਬ ਅਯਾਣੇ ਤੁਸੀਂ ਨਾ ਜੰਮੋ। ਇਹਦੇ ਵਿੱਚ ਹੁਣ ਤੁਸੀਂ ਸੋਚੋ ਨਾ ਵੀ ਅਗਰ ਵਰਦੀਆਂ ਦੇ ਵਿੱਚ ਕਰਨਲ ਅਤੇ ਮੇਜਰ ਅਤੇ ਜਿਹੜੇ ਲਾਂਸ ਨਾਇਕ ਅਤੇ ਉਹ ਸਾਰੇ ਪਾ ਕੇ ਘਰਾਂ ਦੀਆਂ ਕੁੰਡੀਆਂ ਖੜਕਾਉਣ, ਅਤੇ ਜਦੋਂ ਬੰਦਾ ਬਾਹਰ ਨਿਕਲੇ ਉਹਦੇ ਕੋਲੋਂ ਪੁੱਛਣ ਵੀ ਹਾਂ ਵੀ ਤੇਰੇ ਕਿੰਨੇ ਅਯਾਣੇ ਨੇ। ਬਿਆਨੇ ਅਲਫੀ ਤਾਂ ਤੁਹਾਨੂੰ ਪਤਾ ਨਾ, ਗਵਾਹ ਬਰਾਏ ਬਿਆਨ ਤੇ ਕਰਵਾਉਂਦੇ ਰਹੇ ਨੇ ਚੌਧਰੀ। ਇਹ ਹੁਣ ਕੀ ਪਤਾ ਵੀ ਇਹ ਵੀ, ਔਰ ਤੁਹਾਨੂੰ ਪਤਾ ਵੀਡੀਓਜ਼ ਵੀ ਬਣਾਉਂਦੇ ਨੇ, ਕੈਮਰੇ ਵੀ ਲਾਉਂਦੇ ਨੇ। ਇਹ ਤੁਹਾਨੂੰ ਪਤਾ ਹੈ ਨਾ ਵੀ ਚੌਧਰੀ ਸਾਹਿਬ ਦੇ ਖਾਸ ਜਿਹੜੇ ਸ਼ੌਕ ਨੇ, ਉਹਨਾਂ ਦੇ ਵਿੱਚੋਂ ਬੁੱਢੀ ਬੰਦੇ ਦਾ ਜਿਹੜਾ ਬੈਡਰੂਮ ਹੈ ਸ਼ੌਹਰ ਔਰ ਬੀਵੀ ਦਾ, ਜੱਜ ਸਾਹਿਬ ਦੇ ਇੱਕ ਦੇ ਘਰ ਉਹਨਾਂ ਦੇ ਬੈਡਰੂਮ 'ਚ ਕੈਮਰਾ ਲਾਇਆ ਸੀ। ਮੇਰਾ ਖਿਆਲ ਹੈ ਅਗਰ ਆਬਾਦੀ 'ਤੇ ਕੰਟਰੋਲ ਰੋਕ ਸਕਦਾ ਤਾਂ ਵਾਕਈ ਚੌਧਰੀ ਰੋਕ ਸਕਦਾ। ਕਿਉਂਕਿ ਚੌਧਰੀ ਅਗਰ ਇਸੇ ਤਰੀਕੇ ਨਾਲ ਹਰ ਸ਼ੌਹਰ ਔਰ ਬੀਵੀ ਦੇ ਬੈਡਰੂਮ 'ਚ ਕੈਮਰਾ ਲਾ ਦੇ ਔਰ ਦੱਸੇ ਲੋਕਾਂ ਨੂੰ ਵੀ ਜਨਾਬ ਇਹ ਚੱਲ ਰਿਹਾ, ਰਿਕਾਰਡ ਹੋ ਰਹੀ ਹਰ ਚੀਜ਼, ਮੇਰਾ ਖਿਆਲ ਲੋਕੀ ਆਪਣੀ ਘਰ ਵਾਲੀ ਦੇ ਲਾਗੇ ਨਹੀਂ ਆਉਣਗੇ। ਦਿਨ ਦੇ ਵੇਲੇ ਤਾਂ ਵੈਸੇ ਹੀ ਕੋਈ ਨਹੀਂ ਲਾਗੇ ਬਹਿੰਦਾ। ਪਾਕਿਸਤਾਨ 'ਤੇ ਰਿਵਾਜ ਨਹੀਂ ਕਿ ਬੇਗਮ ਬਿਮਾਰ ਵੀ ਹੋਵੇ ਅਤੇ ਉਹਨੂੰ ਮੱਥੇ 'ਤੇ ਹੱਥ ਲਾ ਕੇ ਵੀ ਕੋਈ ਬੰਦਾ ਵੇਖ ਲਏ, ਪਿੰਡਾਂ ਥਾਵਾਂ 'ਚ ਖਸੂਸੀ ਤੌਰ 'ਤੇ ਵੀ ਇਹਨੂੰ ਬੁਖਾਰ ਚੜ੍ਹਿਆ ਹੈ। ਅਤੇ ਜੇ ਕਿਸੇ ਨੇ ਇੰਜ ਹੱਥ ਲਾ ਕੇ ਵੇਖ ਲਿਆ ਤਾਂ ਪੂਰਾ ਪਿੰਡ ਕਹਿੰਦਾ ਹਾਏ ਹਾਏ, ਇਹ ਤਾਂ ਬਹੁਤ ਹੀ ਜ਼ਰਾ ਥੋੜ੍ਹਾ ਜਿਹਾ ਮੁੰਡਾ ਬੇਹਿਆ ਹੋ ਗਿਆ। ਸਮਝਦੇ ਹੋ ਨਾ। ਹੁਣ ਤਾਂ ਜ਼ਰਾ ਥੋੜ੍ਹਾ ਜਿਹਾ ਜ਼ਮਾਨਾ ਬਦਲ ਗਿਆ। ਪਹਿਲੇ ਜ਼ਮਾਨੇ 'ਚ ਤੁਹਾਨੂੰ ਪਤਾ ਵੀ ਹਾਲ ਇਹ ਸੀ ਵੀ ਕਦੀ ਇੱਕ ਮੰਜੀ 'ਤੇ ਬੁੱਢੀ ਬੰਦਾ ਇਕੱਠੇ ਨਹੀਂ ਸੀ ਬਹਿੰਦੇ। ਹਾਂ, ਇਹ ਅਲੱਗ ਗੱਲ ਹੈ ਵੀ ਅਯਾਣੇ ਭਾਵੇਂ 12 ਹੋਣ, ਲੇਕਿਨ ਉਹਨਾਂ ਨੂੰ ਕਦੀ ਕਿਸੇ ਨੇ ਇੱਕ ਮੰਜੀ 'ਤੇ ਇਕੱਠੇ ਬੈਠਿਆਂ ਨਹੀਂ ਸੀ ਵੇਖਿਆ। ਜੇ ਕਿਤੇ ਸ਼ਹਿਰ ਜਾਂ ਕਿਸੇ ਰਿਸ਼ਤੇਦਾਰ ਕੋਲ ਜਾਂ ਕਿਸੇ ਵਿਆਹ 'ਤੇ ਕਿਤੇ ਜਾਂਦੇ ਸਨ ਅਤੇ ਬੁੱਢੀ ਬੰਦਾ ਬਰਾਬਰ ਵੀ ਨਹੀਂ ਸੀ ਤੁਰਦੇ, ਬਲਕਿ ਪੈਰ ਨਾਲ ਪੈਰ ਰਲਾ ਕੇ ਵੀ ਨਹੀਂ ਸੀ ਤੁਰਦੇ। ਬੰਦਾ ਗਾਂਹ ਤੁਰਿਆ ਜਾਣ ਡਿਆ ਕਿਤੇ, ਅਤੇ ਬੁੱਢੀ ਪਿੱਛੇ ਤੁਰੀ ਜਾਣ ਡਈ। ਯਕੀਨ ਕਰੋ, ਪੁਰਾਣੇ ਬਾਬੇ ਦੱਸਦੇ ਨੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਵੀ ਬੰਦੇ ਬਹੁਤੇ ਗਾਂਹ ਨਿਕਲ ਜਾਂਦੇ ਸਨ, ਬੁੱਢੀ ਪਿਛਾਂਹ ਨਿਕਲ ਜਾਂਦੀ ਸੀ। ਬੁੱਢੀ ਨੇ ਕਿਉਂਕਿ ਚਿਹਰਾ ਢੱਕਿਆ ਹੁੰਦਾ ਸੀ, ਕਿਸੇ ਹੋਰ ਦੀ ਉਹ ਵੀ ਅੱਗੇ ਨਹੀਂ ਸੀ ਕਰਮਾਂ ਵਾਲੀ ਵੇਖਦੀ, ਕਿਉਂਕਿ ਇੱਕੋ ਤਰ੍ਹਾਂ ਦੇ ਸਫੇਦ ਤਹਿਮਤ ਕੁਰਤੇ ਹੁੰਦੇ ਸਨ ਸਾਰਿਆਂ ਦੇ। ਉਹ ਕਿਸੇ ਹੋਰ ਬੰਦੇ ਦੇ ਮਗਰ ਤੁਰੀ ਜਾਂਦੀ ਸੀ, ਉਹ ਕਿਸੇ ਹੋਰ ਨੂੰ ਸਮਝ ਕੇ ਅੱਗੇ ਤੁਰਿਆ ਫਿਰਦਾ ਸੀ ਬੰਦਾ। ਜੇ ਇਸ ਵੇਲੇ ਅਗਲੇ ਕਿਸੇ ਜਗ੍ਹਾ 'ਤੇ ਪਹੁੰਚਦੇ ਸਨ ਤਾਂ ਪਤਾ ਲੱਗਦਾ ਸੀ, ਕਈ ਵਾਰੀ ਪਤਾ ਲੱਗਦਾ ਸੀ, ਕਈ ਵਾਰੀ ਪਤਾ ਨਹੀਂ ਸੀ ਲੱਗਦਾ, ਲੰਮਾ ਰੌਲਾ ਗੋਲਾ ਬਣ ਜਾਂਦਾ ਸੀ। ਬਹਰਹਾਲ ਉਹਨਾਂ ਗੱਲਾਂ ਨੂੰ ਛੱਡਦੇ ਆ। ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ ਕਿ ਫੀਲਡ ਮਾਰਸ਼ਲ ਸਾਹਿਬ ਨੇ ਆਬਾਦੀ 'ਚ ਕਰਨਾ ਕੀ ਹੈ, ਡੱਕਣੀ ਕਿਵੇਂ ਹੈ। ਇੱਕ ਤਰੀਕਾ ਤਾਂ ਮੈਂ ਤੁਹਾਨੂੰ ਦੱਸਿਆ ਵੀ ਕੈਮਰੇ ਲਾ ਦਿਓ, ਇੱਕ ਤਰੀਕਾ ਤੇ ਕੈਮਰੇ ਲਾ ਦਿਓ। ਇੱਕ ਮੈਨੂੰ ਯਾਦ ਆ ਗਿਆ ਕਿ ਜਿਸ ਵੇਲੇ ਐਮਰਜੈਂਸੀ ਲਾਈ ਸੀ ਇੰਦਰਾ ਗਾਂਧੀ ਸਾਹਿਬਾ ਨੇ ਇੰਡੀਆ ਦੇ ਵਿੱਚ, ਉਹਨਾਂ ਨੂੰ ਇਹ ਲੱਗਾ ਸੀ ਵੀ ਅਯਾਣੇ ਬਹੁਤ ਜ਼ਿਆਦਾ ਜੰਮਣ ਲੱਗ ਪਏ ਅਸੀਂ ਇੰਡੀਆ ਦੇ ਵਿੱਚ, ਅਤੇ ਉੱਥੇ ਵੀ ਫੈਸਲਾ ਇਹ ਕੀਤਾ ਗਿਆ ਸੀ ਕਿ ਨਸਬੰਦੀ ਕਰ ਦਈਏ ਬੰਦਿਆਂ ਦੀਆਂ ਫੜ ਕੇ ਜ਼ਬਰਦਸਤੀ। ਉਦੋਂ ਉਹ ਫਿਲਮਾਂ, ਅਗਰ ਤੁਸੀਂ ਇੱਕ ਐਮਰਜੈਂਸੀ ਫਿਲਮ ਹੈ ਇੰਡੀਆ ਦੀ, ਹਾਲ ਹੀ 'ਚ ਵੈਸੇ ਤਾਂ ਡਾਕੂਮੈਂਟਰੀਜ਼ ਵੀ ਨੇ ਬਹੁਤ ਸਾਰੀਆਂ YouTube 'ਤੇ ਵੇਖੋ, ਲੇਕਿਨ ਅਗਰ ਤੁਸੀਂ ਉਹ ਐਮਰਜੈਂਸੀ ਫਿਲਮ ਹੀ ਵੇਖ ਲਓ, ਕੰਗਨਾ ਰਨਾਵਤ ਨੇ ਉਹ ਬਣਾਈ ਸੀ।
अगर वो फिल्म वेख लो या होर भी इंदिरा गांधी के जमाने के उत्ते अगर कोई फिल्मां वेख लो तो तुहानूं पता चल जाएगा कि उस जमाने दे विच जिस वेले इन्हां ने आबादी नूं कंट्रोल करन वास्ते मर्दां दी नसबंदी करदे सन फड़ के जबरदस्ती, तो पिंडां 'च जिस वेले पुलिसां पैंदियां सन तो मर्द भज भुज जाते सन भी साडी फड़ के नसबंदी ना कर देण। याद होएगा वो करनी तो ਵਿਆਹੇ ਬੰਦਿਆਂ ਦੀ ਨਸਬੰਦੀ ਸੀ ਜਿਨ੍ਹਾਂ ਦੇ 2-2 4-4 5-5 ਜਵਾਕ ਸਨ। ਉਹ ਕਈ ਵਾਰੀ ਕੁਆਰੇ ਮੁੰਡਿਆਂ ਦੀਆਂ ਫੜ ਕੇ ਵੀ ਬਾਬਿਆਂ ਦੀਆਂ ਵੀ ਫੜ ਕੇ ਨਸਬੰਦੀਆਂ ਕਰੀ ਜਾਂਦੇ ਸਨ। ਹੁਣ ਪਹਿਲਾ ਕੰਮ ਤੇ ਚੌਧਰੀ ਸਾਹਿਬ ਵੀਡੀਓ ਆਪਣੇ ਕੈਮਰੇ ਲਾ ਕੇ ਜਿਹੜਾ ਹੈ ਉਹ ਬੱਚਿਆਂ ਦੀ ਪਦਾਇਸ਼ ਦੇ ਉੱਤੇ ਕੰਟਰੋਲ ਹਾਸਲ ਕਰ ਸਕਦੇ ਨੇ। ਦੂਜਾ ਕੰਮ ਵੀ ਕਰ ਸਕਦੇ ਨੇ ਚੌਧਰੀ ਸਾਹਿਬ, ਕਿਉਂਕਿ ਤੁਹਾਨੂੰ ਪਤਾ ਵੀ ਨੰਗੇ ਸ਼ੰਗੇ ਲੋਕਾਂ ਨੂੰ ਤੇ ਕਰਨ ਦਾ ਉਹਨਾਂ ਨੂੰ ਸ਼ੌਕ ਹੈ। ਤੇ ਇਹ ਮੇਰਾ ਮਤਲਬ ਹੈ ਕਿ ਅਗਰ ਉਹ ਇਹ ਕੰਮ ਕਰਨ ਜਿਹੜਾ ਮੈਂ ਤੁਹਾਨੂੰ ਦੱਸਿਆ ਨਸਬੰਦੀ ਵਾਲਾ, ਨਾਈਆਂ ਨੂੰ ਭਰਤੀ ਕਰ ਲੈਣ ਜਾਂ ਕੋਈ ਹੋਰ ਬੰਦਿਆਂ ਨੂੰ ਭਰਤੀ ਕਰ ਲੈਣ ਉੱਥੇ ਆਪਣੇ ਕੋਲ, ਤੇ ਉਹਨਾਂ ਦੀ ਡਿਊਟੀ ਲਾ ਦੇਣ। ਆਪ ਤੇ ਕਰਦੇ ਚੰਗੇ ਨਹੀਂ ਲੱਗਣਗੇ ਨਾ, ਨਸਬੰਦੀ ਦਾ ਆਪਰੇਸ਼ਨ ਆਪ ਅਗਰ ਇਹ ਕਰਨਗੇ ਤਾਂ ਉਹ ਤਾਂ ਮੇਰਾ ਖਿਆਲ ਮਾੜੀ ਗੱਲ ਹੈ। ਤੇ ਇਹ ਮੇਰਾ ਖਿਆਲ ਹੈ ਬੰਦੇ ਭਰਤੀ ਕਰ ਲੈਣ ਤੇ ਉਹਨਾਂ ਦੇ ਕੋਲ ਨਸਬੰਦੀ ਕਰਵਾਉਣ ਲੋਕਾਂ ਦੀ। ਇਹ ਦੋ ਤੇ ਨਹੀਂ ਤਰੀਕੇ, ਮੈਨੂੰ ਹੋਰ ਸਮਝ ਨਹੀਂ ਹੈ ਵੀ ਚੌਧਰੀ ਸਾਹਿਬ ਨੇ ਕੀ ਕਰਨਾ, ਮਤਲਬ ਫੀਲਡ ਮਾਰਸ਼ਲ ਸਾਹਿਬ ਨੇ ਆਬਾਦੀ ਡੱਕਣੀ ਕਿਵੇਂ ਹੈ, ਇਹ ਮੇਰੇ ਗਲ ਪਾ ਦਿਓ ਗੱਲ ਕਿਸੇ ਤਰੀਕੇ ਨਾਲ, ਮੈਨੂੰ ਸਮਝ ਆ ਜਾਏ। ਮੇਰੀ ਸਮਝ ਤੋਂ ਬਾਹਰ ਹੈ ਵੀ ਆਬਾਦੀ ਕਿਸ ਤਰ੍ਹਾਂ ਡੱਕਣਗੇ, ਮੈਂ ਨਹੀਂ ਸਮਝ ਪਾ ਰਿਹਾ। ਜਾਂ ਹੋ ਸਕਦਾ ਕਿ ਇਹਨਾਂ ਦਾ ਤਰੀਕਾ ਕੋਈ ਇਹ ਹੋਵੇ ਕਿ ਫੀਲਡ ਮਾਰਸ਼ਲ ਦੀ ਤਸਵੀਰ ਲਾ ਦਿਓ ਹਰ ਘਰ ਦੇ ਵਿੱਚ। ਮੇਰੀ ਤੁਸੀਂ ਗੱਲ ਸਮਝਦੇ ਹੋ ਨਾ, ਤਸਵੀਰ ਲਾ ਦਿਓ, ਜ਼ਰਾਨੀਆਂ ਵਿਚਾਰੀਆਂ ਵੇਖ ਕੇ ਵੈਸੇ ਹੀ ਤਰੱਠੀਆਂ ਰਹਿਣ, ਬੰਦੇ ਵੀ ਤਰੱਠੇ ਰਹਿਣ, ਇੱਕ ਦੂਜੇ ਦੇ ਲਾਗੇ ਹੀ ਨਾ ਲੱਗਣ ਲੋਕੀ ਵੀ ਇਹ ਕਿਸੇ ਪਾਸੇ ਨਵਾਂ ਕੰਮ ਨਾ ਹੋ ਜਾਏ। ਜਾਂ ਫਿਰ ਕੋਈ ਮੇਰਾ ਖਿਆਲ ਹੈ ਮਿਲਟਰੀ ਕੋਰਟਸ ਬਣਾ ਦੇਣਗੇ ਵੀ ਜਿਹਨੇ ਜਵਾਕ ਜੰਮਿਆ ਉਹਦੇ ਉੱਤੇ ਮਿਲਟਰੀ ਕੋਰਟ ਦੇ ਵਿੱਚ ਮੁਕੱਦਮਾ ਚੱਲੇਗਾ। ਜੱਜ ਤੇ ਜਿਹੋ ਜਿਹੇ ਹੈ ਨੇ ਤੁਹਾਨੂੰ ਪਤਾ ਹੀ ਹੈ, ਉਹਨਾਂ ਕਹਿਣਾ ਜੀ ਬੱਲੇ 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 ਬੱਲੇ, ਇਦੋਂ ਚੰਗਾ ਕੋਈ ਕਾਨੂੰਨ ਬਣਿਆ ਹੀ ਨਹੀਂ। ਵਾਕਈ ਜਿਹੜਾ ਅਯਾਣਾ ਜੰਮ ਲੇ ਉਹਦੇ ਉੱਤੇ ਮਿਲਟਰੀ ਕੋਰਟ ਦੇ ਵਿੱਚ ਮੁਕੱਦਮਾ ਬਣਾ ਦਿਓ। ਬਹਰਲੇ ਤੁਸੀਂ ਮੈਨੂੰ ਦੱਸਣਾ ਜ਼ਰੂਰ ਹੈ ਵੀ ਇਹ ਇਹਨਾਂ ਨੇ ਕਿਉਂ ਪਾਇਆ ਆਬਾਦੀ ਕੰਟਰੋਲ ਕਰਨ ਦੇ ਵਿੱਚ ਫੀਲਡ ਮਾਰਸ਼ਲ ਨੂੰ, ਨਾ ਏਅਰ ਚੀਫ ਨੂੰ ਪਾਇਆ, ਨਾ ਨੇਵਲ ਚੀਫ ਨੂੰ ਪਾਇਆ, ਇਹਨਾਂ ਨੂੰ ਪਾਇਆ। ਅੱਛਾ, ਇੱਕ ਗੱਲ ਤਾਂ ਇਹਦੇ 'ਚ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹਦੇ 'ਚ ਇੱਕ ਗੱਲ ਜ਼ਰੂਰ ਸਾਨੂੰ ਪਤਾ ਵੀ ਕਿਉਂ ਪਾਇਆ, ਕਿਉਂਕਿ ਆਬਾਦੀ ਕੰਟਰੋਲ ਦੇ ਵਿੱਚ ਬਾਹਰੋਂ ਲੰਮਾ ਚੌੜਾ ਮਾਲ ਪਾਣੀ ਆਉਂਦਾ ਹੈ। ਇਹ ਹਕੂਮਤ ਨੇ ਨਹੀਂ ਪਾਇਆ ਹੋਣਾ ਫੀਲਡ ਮਾਰਸ਼ਲ ਨੂੰ, ਇਹ ਫੀਲਡ ਮਾਰਸ਼ਲ ਨੇ ਆਪਣਾ ਨਾਂ ਆਪ ਪਾਇਆ ਹੋਣਾ। ਚੌਧਰੀ ਸਾਹਿਬ ਉਹ ਸਾਰਾ ਮਾਲ ਪਾਣੀ ਆਪ ਖਾਣਾ ਚਾਹੁੰਦੇ ਹੋਣੇ ਨੇ, ਕਿਉਂਕਿ ਜਦੋਂ ਆਬਾਦੀ ਵੱਧਦੀ ਹੈ ਤਾਂ ਪੂਰੀ ਦੁਨੀਆ ਦੇ ਉੱਤੇ ਹੀ ਉਹਦਾ ਅਸਰ ਪੈਂਦਾ ਨਾ। ਤੇ ਇਸ ਲਈ ਯੂਰਪੀਅਨ ਮਮਾਲਿਕ, ਬੜੇ ਸਾਰੇ ਮਮਾਲਿਕ ਪੂਰੀ ਦੁਨੀਆ ਦੇ ਵਿੱਚ ਆਬਾਦੀ ਘੱਟ ਕਰਨ ਦੇ ਪ੍ਰੋਗਰਾਮ ਰਨ ਕਰਦੇ ਨੇ ਤੇ ਚੰਗੇ ਭਲੇ ਲੰਮੇ ਚੌੜੇ ਪੈਸੇ ਦਿੰਦੇ ਨੇ, ਇਨਵੈਸਟਮੈਂਟ ਕਰਦੇ ਨੇ, ਉੱਥੇ ਏਡ ਘੱਲਦੇ ਨੇ। ਇਹ ਸਾਰੀ ਸੂਰਤ ਹਾਲ ਦੇ ਵਿੱਚ ਲੱਗਦਾ ਹੈ ਵੀ ਚੌਧਰੀ ਨੂੰ ਉਹ ਪੈਸੇ ਨਜ਼ਰ ਆਉਂਦੇ ਨੇ ਤੇ ਚੌਧਰੀ ਚਾਹੁੰਦਾ ਹੈ ਵੀ ਪੈਸੇ ਵਧੇਰ ਆਉਣੇ ਨੇ, ਇਸ ਲਈ ਆਬਾਦੀ ਘੱਟ ਕਰਨ 'ਚ ਵੀ ਵੜ ਜਾਓ। ਗੌਰ ਕਰ ਲਓ, ਕੱਲ੍ਹ ਅਗਰ ਇੰਟਰਨੈਸ਼ਨਲ ਜਿਹੜੀਆਂ ਕੰਪਨੀਆਂ ਨੇ ਆਪਣੀਆਂ NGOs ਜਾਂ ਗੌਰਮੈਂਟਾਂ ਜਾਂ ਇਦਾਰੇ ਜਿਹੜੇ ਨੇ, ਉਹਨਾਂ ਨੇ ਆਖਿਆ ਨਾ ਵੀ ਖਤਨੇ ਕਰਨ ਦੇ ਕੰਮ ਦੇ ਵਿੱਚ ਵੀ ਅਸੀਂ ਏਡ ਦੇਣੀ, ਤੇ ਚੌਧਰੀ ਸਾਹਿਬ ਨੇ ਖਤਨੇ ਕਰਨ ਦਾ ਕੰਮ ਵੀ ਆਪਣੇ ਕੋਲ ਲੈ ਲੈਣਾ ਹੈ। ਕੰਮ ਵੇਖ ਲਓ, ਮਤਲਬ ਪੈਸੇ ਹੋਣ ਸਹੀ ਚੌਧਰੀ ਸਾਹਿਬ ਉੱਥੇ ਜਾ ਵੜਦੇ ਨੇ। ਅੱਗੇ ਚਲੋ ਜੀ, ਨਵਾਜ਼ ਸ਼ਰੀਫ ਨੇ ਮਾਨਸੇਰੇ ਨੂੰ ਮੋਟਰਵੇ ਦਿੱਤੀ। ਇਹ ਗੌਰ ਨਾਲ ਸੁਣਨੀ ਤੁਸੀਂ ਸਟੇਟਮੈਂਟ। ਨਵਾਜ਼ ਸ਼ਰੀਫ ਨੇ ਮਾਨਸੇਰੇ ਨੂੰ ਮੋਟਰਵੇ ਦਿੱਤੀ, ਮਾਨਸੇਰੇ ਵਾਲਿਆਂ ਨੇ ਉਸੇ ਮੋਟਰਵੇ ਤੇ ਉਹਨੂੰ ਵਾਪਸ ਲਾਹੌਰ ਭਜਵਾ ਦਿੱਤਾ। ਕੈਪਟਨ ਸਫਦਰ ਜਿਉਂਦਾ ਰਹਿ ਬਈ ਕੈਪਟਨ। ਮੈਂ ਆਨਾ ਵੀ ਬੜੇ ਬੜੇ ਕੈਪਟਨ ਵੇਖੇ ਨੇ, ਲੇਕਿਨ ਕੈਪਟਨ ਸਫਦਰ ਸਾਹਿਬ ਵਰਗੇ ਵੀ ਨਹੀਂ। ਇਹ ਉਹ ਮੋਰਚਾ ਬਾਰ ਫਤਿਹ ਕਰਦੇ ਨੇ ਜਿਹਦੇ ਤੋਂ ਕੋਈ ਆਂਦਾ ਇਹਨਾਂ ਨੂੰ ਵੀ ਰੁਕ ਜਾ ਬਈ ਨਾ ਕਰੇ। ਪਰ ਭਾ ਸਫਦਰ ਤੁਹਾਨੂੰ ਪਤਾ ਹੈ ਵੀ ਸੁਭਾਅ ਉਹਦਾ ਚੰਗਾ ਹੈ, ਕੱਬਾ ਨਹੀਂ ਹੈ, ਲੇਕਿਨ ਗੱਲ ਸਿੱਧੀ ਕਰਦਾ ਹੈ। ਉਹਨਾਂ ਅੱਗੇ ਇੱਥੇ ਮੋਟਰਵੇ ਦਿੱਤੀ ਹੈ ਨਾ, ਮੋਟਰਵੇ ਤੇ ਚਾੜ ਕੇ ਵਾਪਸ ਘੱਲ ਦਿੱਤਾ। ਕਹਿਣ ਦਾ ਮਤਲਬ ਭਾ ਸਫਦਰ ਆਂਦਾ ਵੀ ਹਰਾ ਛੱਡਿਆ, ਵੋਟ ਨਹੀਂ ਦਿੱਤੇ, ਬੇਇੱਜ਼ਤ ਕਰ ਛੱਡਿਆ ਉਹਨਾਂ ਨੂੰ, ਮੀਆਂ ਸਾਹਿਬ ਨੂੰ। ਲੇਕਿਨ ਇੱਥੇ ਭਾ ਸਫਦਰ ਨਾਲ ਵੀ ਇੱਕ ਜ਼ੁਲਮ ਹੋਇਆ ਜਿਹੜਾ ਭਾ ਸਫਦਰ ਅਗਲੀ ਗੱਲ ਨਹੀਂ ਕਰਦਾ। ਮਾਨਸੇਰੇ ਵਾਲਿਆਂ ਨੇ ਚਾੜ ਕੇ ਮਾਨਸੇਰੇ ਘੱਲ ਦਿੱਤਾ, ਤੇ ਹੁਣ ਇਹ ਨਹੀਂ ਪਤਾ ਵੀ ਕਿੰਨੇ ਭਾ ਸਫਦਰ ਨੂੰ ਉੱਥੋਂ ਮੋਟਰਵੇ ਤੋਂ ਚਾੜ ਕੇ ਲਾਹੌਰੋਂ ਤੇ ਵਾਪਸ ਮਾਨਸੇਰੇ ਘੱਲ ਦਿੱਤਾ। ਇਹ ਵੀ ਤੇ ਹੋਇਆ ਨਾ। ਭਾ ਸਫਦਰ ਦੇ ਪਾਬੰਦੀ ਹੈ ਕਿ ਉਹ ਨਾ ਜਾ ਸਕਦੇ ਨੇ ਲਾਹੌਰ ਤੇ ਨਾ ਪੰਜਾਬ ਦੇ ਵਿੱਚ। ਉਹ ਜਿਵੇਂ ਸੂਬਾ ਬਦਰ ਕਰੀਦਾ ਨਾ, ਉਹਨਾਂ ਨੂੰ ਸੂਬਾ ਬਦਰ ਕੀਤਾ ਹੈ। ਉਹ ਆਪਣੀ ਜਗ੍ਹਾ ਤੇ ਠੀਕ ਕਹਿ ਰਹੇ ਨੇ ਵੀ ਨਵਾਜ਼ ਸ਼ਰੀਫ ਨੂੰ ਮੋਟਰਵੇ ਤੇ ਚਾੜ ਕੇ ਤੇ ਮਾਨਸੇਰਾ ਵਾਲਿਆਂ ਨੇ ਵਾਪਸ ਲਾਹੌਰ ਘੱਲ ਦਿੱਤਾ ਹੈ, ਤੇ ਫਿਰ ਭਾ ਨੂੰ ਵੀ ਤਾਂ ਵਾਪਸ ਘੱਲਿਆ। ਲੇਕਿਨ ਭਾ ਨੇ ਨਵਾਜ਼ ਸ਼ਰੀਫ ਸਾਹਿਬ ਦੇ ਪੱਲੇ ਛੱਡਿਆ ਕੁਛ ਨਹੀਂ, ਖੁੱਲ੍ਹ ਕੇ ਸਾਰੀ ਗੱਲ, ਮਤਲਬ ਇੱਕ ਕਿਸਮ ਦਾ ਸਿਆਸੀ ਤੌਰ ਤੇ ਨਵਾਜ਼ ਸ਼ਰੀਫ ਸਾਹਿਬ ਦਾ ਲੰਗੋਟ ਉਹਨਾਂ ਨੇ ਜਾਂ ਤਹਿਮਦ ਉੱਤੇ ਚੁੱਕ ਦਿੱਤੀ ਹੈ ਵੀ ਜਨਾਬ ਇਹ ਹੋਇਆ ਜੀ ਨਵਾਜ਼ ਸ਼ਰੀਫ ਸਾਹਿਬ ਦੇ ਨਾਲ। ਅੱਗੇ ਚਲੋ ਜੀ। ਅੱਛਾ ਜੀ, ਅੱਗੇ ਚੱਲਦੇ ਹਾਂ। ਅਗਲੀ ਖਬਰ ਜਿਹੜੀ ਹੈ ਉਹ ਸੁਥਰਾ ਪੰਜਾਬ ਤੇ ਅਧੂਰਾ ਖਾਬ। ਖਬਰ ਇਹ ਸਮਾਂ TV ਦੀ ਹੈ ਕਿ 40,000 ਰੁਪਈਆ ਮਹਾਨਾ ਦੀ ਬਜਾਏ 18,000 ਰੁਪਈਆ ਦਿੱਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜਿਹੜਾ ਸੁਥਰਾ ਪੰਜਾਬ ਹੈ ਉਹਦੇ ਵਿੱਚ
40,000 रुपया तनख्वाह है, मीन सरकार के कोलों 40,000 तनख्वाह लै रहे हैं। अगों ਜਿਹੜੇ ਬਾਜੀ ਨੇ ਠੇਕੇਦਾਰ ਰੱਖੇ ਨੇ ਨੂਨ ਲੀਗ ਵਾਲੇ, ਉਹ 40 ਦੇ ਵਿੱਚੋਂ 18,000 ਬੰਦੇ ਨੂੰ ਤਨਖਾਹ ਦਿੰਦੇ ਨੇ ਤੇ ਬਾਕੀ ਜਿਹੜਾ 22,000 ਹੈ ਉਹ ਆਪਣੀ ਜੇਬ 'ਚ ਪਾ ਰਹੇ ਨੇ। ਇਸੇ ਵਜ੍ਹਾ ਤੋਂ ਸੁਥਰਾ ਪੰਜਾਬ ਦੇ ਬੜੇ ਸਾਰੇ ਜਿਹੜੇ ਮੁਲਾਜ਼ਮੀਨ ਨੇ ਉਹ ਰੱਸਿਆਂ ਦੇ ਨਾਲ ਲਮਕ ਕੇ ਆਪਣੀਆਂ ਜ਼ਿੰਦਗੀਆਂ ਖਤਮ ਕਰ ਰਹੇ ਨੇ। ਲੇਕਿਨ ਇੱਥੇ ਕੋਈ ਬੇਸ਼ਰਮਾਂ ਨੂੰ ਨਾ ਕੋਈ ਲੈਣ ਹੈ ਨਾ ਦੇਣ ਹੈ, ਬਸ ਉਹਨਾਂ ਨੇ ਆਪਣਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਆਪਣੀ ਕਰਨੀ ਹੈ, ਕੰਮ ਖਿੱਚ ਕੇ ਰੱਖਣਾ ਹੈ। ਲਾਹੌਰ ਦੇ ਇਲਾਕੇ ਅਸਕਰੀ 10 ਦੇ ਵਿੱਚ ਕਾਰਾਂ ਦੀ ਰੇਸ ਲਾਉਂਦੇ ਹੋਏ ਸਿਕਿਉਰਿਟੀ ਅਦਾਰੇ ਦੇ ਅਫਸਰ ਤੇ ਬਿਜ਼ਨਸਮੈਨ ਦੇ ਬੇਟਿਆਂ ਨੇ ਮਾਸੂਮ ਬੱਚਿਆਂ ਨੂੰ ਰੋਂਦ ਲਾ ਲਿਆ। ਸਿਕਿਉਰਿਟੀ ਇੱਥੇ ਲਿਖਿਆ, ਮਤਲਬ ਜ਼ਾਹਿਰ ਹੈ ਫੌਜੀ ਅਦਾਰੇ ਦੇ ਅਫਸਰ ਨੇ। ਸਿਕਿਉਰਿਟੀ ਤਾਂ ਇਸ ਤਰ੍ਹਾਂ ਕਰਦੇ ਨੇ ਜਿਵੇਂ ਬੈਂਕ ਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਖਲੋਤਾ ਉਹਦਾ ਬੱਚਾ ਹੈ। ਜ਼ਰਾ ਇਹਨਾਂ ਦੇ ਕੰਮ ਵੇਖੋ। ਜਿਵੇਂ ਕੱਲ੍ਹ ਚੇਅਰਮੈਨ ਵਾਪਡਾ ਸਾਹਿਬ ਜਿਹੜੇ ਨੇ ਨਾ, ਉਹ ਲੈਫਟੀਨੈਂਟ ਜਨਰਲ ਮੁਹੰਮਦ ਸਈਦ ਸਾਹਿਬ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ। ਜ਼ਾਹਿਰ ਹੈ ਵਾਪਡਾ ਇਹਨਾਂ ਦੇ ਕੋਲ ਹੀ ਰਿਹਾ ਪਿਛਲੇ 40-50 ਸਾਲਾਂ 'ਚ। ਹੁਣ ਰੋਂਦੇ ਨੇ ਵੀ ਉਹ ਤੇ ਉਹਨਾਂ ਪਾਣੀ ਬੰਦ ਕਰ ਛੱਡਿਆ ਤੇ ਬੜਾ ਜ਼ੁਲਮ ਹੋ ਗਿਆ ਤੇ ਇਹਦਾ ਕੁਝ ਕਰਨਾ ਪਏਗਾ। ਵੀ ਕਿੰਨੇ ਕਰਨਾ? ਬਿਸ਼ਾਰਤ ਮਸੱਲੀ ਨੇ ਕਰਨਾ ਹੈ, ਤੁਸੀਂ ਕਰਨਾ ਹੈ ਨਾ। ਵਜ਼ਾਰਤਾਂ ਤੁਹਾਡੇ ਕੋਲ ਰਹੀਆਂ ਨੇ, ਚੇਅਰਮੈਨ ਵਾਪਡਾ ਤੁਸੀਂ ਰਹੇ ਹੋ, ਸਾਰੇ ਜਰਨੈਲ ਜਿਹੜੇ ਨੇ, ਤੇ ਉਹਦਾ ਕੰਮ ਵੀ ਤਾਂ ਹੁਣ ਤੁਹਾਨੂੰ ਕਰਨਾ ਪੈਣਾ ਨਾ। ਬਹਰਹਾਲ ਥੱਲੇ ਨਾ ਇੱਕ ਕੁੰਡੀ ਜੀ ਰੱਖੀ ਸੀ, ਚੇਅਰਮੈਨ ਵਾਪਡਾ ਮੁਹੰਮਦ ਸਈਦ। ਉਹ ਇੰਝ ਲੱਗਦਾ ਸੀ ਜਿਵੇਂ ਕੋਈ ਮੁਹੰਮਦ ਸਈਦ ਪਟਵਾਰੀ ਹੈ ਜਾਂ ਮੁਹੰਮਦ ਸਈਦ ਤਹਿਸੀਲਦਾਰ ਹੈ ਜਾਂ ਮੁਹੰਮਦ ਸਈਦ ਕੋਈ ਸਿਵਲ ਜੱਜ ਹੈ। ਉੱਥੇ ਜਰਨੈਲ ਨਹੀਂ ਸੀ ਨਾਲ ਲਿਖਿਆ ਵੀ ਜਨਰਲ ਮੁਹੰਮਦ ਸਈਦ। ਇਹਨਾਂ ਦੇ ਕਾਰਨਾਮੇ ਵੇਖੋ ਕਿ ਜਦੋਂ ਇਹਨਾਂ ਨੂੰ ਇਹ ਪਤਾ ਲੱਗਦਾ ਹੈ ਨਾ ਵੀ ਇੱਥੇ ਫਸ ਗਏ ਆ, ਤੇ ਉੱਥੇ ਇਹ ਕਰਦੇ ਨੇ। ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਇੱਥੇ ਸਾਨੂੰ ਹੁਣ ਕੋਈ ਬਦਨਾਮੀ ਆਉਣੀ ਹੈ, ਕੰਮ ਸਾਡਾ ਠੀਕ ਨਹੀਂ, ਉੱਥੇ ਜਨਰਲ ਨਾਲੋਂ ਹਟਾ ਕੇ ਤੇ ਨਾਲ ਹੀ ਸਿਵਲੀਅਨ ਬਣ ਜਾਂਦੇ ਨੇ। ਤੇ ਇਹ ਸੂਰਤ ਹਾਲ ਇਹਨਾਂ ਨੇ ਕੀਤੀ ਹੈ। ਹੁਣ ਅਸਕਰੀ 10 ਦੇ ਵਿੱਚ ਉੱਥੇ ਕਿਸੇ ਫੌਜੀ ਅਫਸਰ ਦੇ ਪੁੱਤਰ ਨੇ ਕਿਸੇ ਦੇ ਬੱਚੇ ਨੂੰ ਥੱਲੇ ਦੇ ਦਿੱਤਾ ਰੇਸ ਲਾਉਂਦਿਆਂ, ਤੇ ਨਾਲ ਹੀ ਆਖ ਦਿੱਤਾ ਸਿਕਿਉਰਿਟੀ ਅਦਾਰੇ ਦੇ ਅਫਸਰ ਨੇ। ਸਿਕਿਉਰਿਟੀ ਮੇਰਾ ਉਹਦੇ ਬੈਂਕ ਦੇ ਸਾਹਮਣੇ ਸਿਕਿਉਰਿਟੀ ਗਾਰਡ ਦੇ ਬੱਚੇ ਨੇ ਕੀਤਾ ਹੈ। ਸਿੱਧਾ ਲਿਖਿਆ ਕਰੋ ਫੌਜੀ ਅਫਸਰ ਦੇ ਬੱਚੇ ਨੇ ਕੰਮ ਕੀਤਾ ਹੈ। ਅੱਛਾ ਜੀ, ਪੈਟਰੋਲੀਅਮ ਦੀ ਜਿਹੜੀ ਲੈਵੀ ਇਕੱਠੀ ਕਰਨੇ ਅਸੀਂ, ਇਹ ਆਵਾਮ 'ਤੇ ਹੀ ਖਰਚ ਕਰਦੇ, ਅਸੀਂ ਘਰ ਨਹੀਂ ਲੈ ਕੇ ਜਾਂਦੇ। ਇਹ ਆਖਣਾ ਹੈ ਰਾਣਾ ਅਹਿਸਾਨ ਅਫਜ਼ਲ ਸਾਹਿਬ ਦਾ। ਬੱਲੇ ਉਹ ਸ਼ੇਰ ਬੱਗਿਆ, ਮੈਂ ਕਿਹਾ ਤਬਾਹੀਆਂ ਕਰ ਦਿੱਤੀਆਂ ਨੇ। ਉਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਲੈਵੀ ਡਬਲ ਕਰ ਦਿੱਤੀ ਹੈ, ਲੋਕੀ ਭੁੱਖੇ ਮਰ ਗਏ ਨੇ। ਪੈਟਰੋਲ ਜੰਗ ਤੋਂ ਪਹਿਲੇ 250 ਰੁਪਏ ਲੀਟਰ ਸੀ, ਹੁਣ ਤੁਸੀਂ 311 ਰੁਪਏ ਲੀਟਰ ਵੇਚ ਰਹੇ ਹੋ, ਔਰ ਲੈਵੀ ਵਿੱਚ ਡਬਲ ਕੀਤੀ ਹੈ। ਅਗਰ ਲੈਵੀ ਤੁਸੀਂ ਉੱਥੇ ਹੀ ਲੈ ਜਾਓ ਜਿੱਥੇ ਜੰਗ ਤੋਂ ਪਹਿਲੇ ਸੀ, ਟੈਕਸ ਲੈਵੀ ਦਾ ਮਤਲਬ ਹੈ, ਤੇ 250 ਤੋਂ ਥੱਲੇ ਤੇਲ ਆ ਜਾਏ, ਤੇ ਉਹ ਆਉਂਦੇ ਨੇ ਵੀ ਇਹ ਜਿਹੜੀ ਇਕੱਠੀ ਕਰ ਰਹੇ ਤੁਹਾਡੇ 'ਤੇ ਹੀ ਲਾਉਨੇ ਆ, ਅਸੀਂ ਕਿਤੇ ਘਰ 'ਤੇ ਨਹੀਂ ਲੈ ਜਾਂਦੇ। ਆਹੋ ਜੀ, ਸਾਡੇ 'ਤੇ ਹੀ ਲਾਉਂਦੇ ਜੇ। 1300 ਕਰੋੜ ਦਾ ਜਹਾਜ਼ ਖਰੀਦਦੇ ਜੇ, ਸਾਡੇ 'ਤੇ ਹੀ ਲੱਗਦੀ ਹੈ। ਜ਼ਾਹਿਰ ਹੈ 3 ਕਰੋੜ ਦੇ ਗੱਡੀਆਂ ਦੇ ਟਾਇਰ ਇੱਕ ਗੱਡੀ 'ਤੇ ਪਾਉਂਦੇ ਜੇ। ਬਾਜੀ ਨੇ ਹੁਣ 1 ਅਰਬ ਦੀਆਂ 4 ਨਵੀਆਂ ਮਰਸੀਡੀਜ਼ ਲਈਆਂ ਨੇ, ਉਹ ਸਾਡੇ 'ਤੇ ਹੀ ਲਾ ਰਹੇ ਜੇ ਸਾਰੇ। ਦੁਰਸਤ ਕਹਿ ਰਹੇ ਜੇ ਤੁਸੀਂ। ਪਹਿਲਾਂ ਸੈਨੇਟ ਆਫ ਪਾਕਿਸਤਾਨ ਸਾਲ ਦੇ ਵਿੱਚ 5 ਅਰਬ 'ਤੇ ਚੱਲਦਾ ਸੀ, ਹੁਣ 10 ਅਰਬ ਦਾ। ਇਸੇ ਤਰੀਕੇ ਨਾਲ ਜਿਹੜੀ ਕੌਮੀ ਅਸੈਂਬਲੀ ਹੈ ਉਹ ਵੀ ਡਬਲ ਹੋ ਗਈ, 8 ਅਰਬ 'ਤੇ ਚੱਲਦੀ ਸੀ, ਹੁਣ 17 ਅਰਬ 'ਤੇ। ਇਹ ਸਾਡੇ 'ਤੇ ਹੀ ਲਾ ਰਹੇ ਜੇ, ਆਵਾਮ 'ਤੇ ਹੀ ਸਾਰਾ ਕੁਝ ਲਾ ਰਹੇ ਜੇ, ਬਾਕੀ ਤੇ ਕਿਸੇ ਦਾ ਕੋਈ ਲੈਣ ਦੇਣ ਹੈ ਨਹੀਂ। ਅੱਛਾ ਜੀ, ਅੱਗੋਂ ਸੁਣ ਲਓ। ਅਰਾਕੀਨ ਪਾਰਲੀਮੈਂਟ ਦੀ ਜਿਹੜੀ ਹਾਜ਼ਰੀ ਦਾ ਰਜਿਸਟਰਡ ਹੈ, ਉੱਥੇ ਬਾਇਓਮੈਟ੍ਰਿਕ ਨਹੀਂ ਕਰਨ ਦਿੰਦੇ। ਆਂਦੇ ਨੇ ਪੁਰਾਣਾ ਤਰੀਕਾ ਹੀ ਰੱਖਣਾ, ਰਜਿਸਟਰ ਦੇ ਉੱਤੇ ਹਾਜ਼ਰੀ ਲਾਉਣੀ ਹੈ। ਰਊਫ ਕਲਾਸਰਾ ਸਾਹਿਬ ਕਹਿੰਦੇ ਨੇ ਵੀ ਇਹ ਇਸ ਤੋਂ ਲਾਉਂਦੇ ਨੇ ਕਿ ਜੇ ਬਾਇਓਮੈਟ੍ਰਿਕ ਰੱਖਣ ਤੇ ਪਤਾ ਲੱਗ ਜਾਏਗਾ ਕਿਹੜਾ ਮੈਂਬਰ ਆਇਆ ਕਿਹੜਾ ਨਹੀਂ ਆਇਆ। ਇਹਨਾਂ ਮੈਨੂਅਲ ਪੁਰਾਣਾ ਰੱਖਿਆ, ਉੱਥੇ MNA ਇੱਕ ਦੂਜੇ ਦੀ ਹਾਜ਼ਰੀ ਲਾਈ ਜਾਂਦੇ ਨੇ। ਮਤਲਬ ਮੈਂ ਨਹੀਂ ਗਿਆ ਤਾਂ ਮੈਂ ਦੂਜੇ ਨੂੰ ਕਹਾਂ ਮੇਰੀ ਘੁੱਗੀ ਵੀ ਮਾਰਦੀ। ਉੱਥੇ ਅਲਾਊਂਸ ਲੈਂਦੇ ਨੇ, ਉੱਥੇ 20-20 30-30 40-40 ਹਜ਼ਾਰ ਰੁਪਈਆ ਜਿਹੜਾ ਅਲਾਊਂਸ ਲੱਭਦਾ ਹੈ, ਜਿੰਨਾ ਵੀ ਲੱਭਦਾ ਹੈ, ਹਜ਼ਾਰਾਂ 'ਚ ਲੱਭਦਾ ਬਹਰਹਾਲ, ਉਹ ਅਲਾਊਂਸ ਇਕੱਠਾ ਕਰਦੇ ਨੇ, ਪੈਸੇ ਇਕੱਠੇ ਕਰਦੇ ਨੇ, ਜਾਲੀ ਝੂਠੀਆਂ ਹਾਜ਼ਰੀਆਂ ਲਾਉਂਦੇ ਨੇ, ਇੱਕ MNA ਦੂਜੇ MNA ਦੀ। ਜ਼ਰਾ ਸੋਚ ਲਓ, ਇਸ ਤੋਂ ਥੱਲੇ ਇਹਨਾਂ ਨੇ ਕੀ ਗਿਰਨਾ। ਇਹ ਮੈਂਬਰ ਨੈਸ਼ਨਲ ਅਸੈਂਬਲੀ ਨੇ ਪਾਕਿਸਤਾਨ ਦੇ, ਤੇ ਜਾਲੀ ਤੇ ਝੂਠੀਆਂ ਇੱਕ ਦੂਸਰੇ ਦੀਆਂ ਇਹ ਲਾਉਂਦੇ ਨੇ ਉੱਥੇ ਹਾਜ਼ਰੀਆਂ। ਅੱਛਾ ਜੀ, ਅਗਲੀ ਖਬਰ ਸੁਣ ਲਓ। ਇਹ ਅੰਮਾ ਜੀ ਕਹਿੰਦੇ ਸਨ, ਇਹਨਾਂ ਨੂੰ ਜ਼ਾਹਿਰ ਹੈ ਜਿੰਨੀ ਲੁੱਟਮਾਰ ਇੱਥੇ ਕੀਤੀ, ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਸ਼ੇਰ ਇੱਕ ਵਾਰੀ ਫੇਰ ਮੀਆਂ ਜੀ ਤੁੰਨ ਕੇ ਰੱਖੋ। ਇਹ ਜ਼ਰਾ ਅੰਮਾ ਜੀ ਦੀ ਹਾਲਤ ਵੇਖ ਲਓ ਤੇ ਇਹਨਾਂ ਦੇ ਨਾਅਰੇ ਵੇਖ ਲਓ। ਕਮ ਅਜ਼ ਕਮ ਇਹਨਾਂ ਨੂੰ ਪਤਾ ਸੀ ਵੀ ਇਹ ਜਿਹੜਾ ਸ਼ੇਰ ਆ ਰਿਹਾ ਇਹਨੇ ਆਵਾਮ ਨੂੰ ਵੀ ਖਾ ਜਾਣਾ ਤੇ ਆਟਾ ਵੀ ਖਾ ਜਾਣਾ। ਸੁਣੋ ਜ਼ਰਾ। ਸ਼ੇਰ ਇੱਕ ਵਾਰੀ ਫੇਰ, ਸ਼ੇਰ ਇੱਕ ਵਾਰੀ ਫੇਰ, ਮੀਆਂ ਜੀ ਤੁੰਨ ਕੇ ਰੱਖੋ, ਮੀਆਂ ਜੀ ਤੁੰਨ ਕੇ ਰੱਖੋ, ਮੀਆਂ ਜੀ ਤੁੰਨ ਕੇ ਰੱਖੋ, ਤੁੰਨ ਕੇ ਰੱਖੋ, ਮੀਆਂ ਜੀ ਤੁੰਨ ਕੇ ਰੱਖੋ, ਮੀਆਂ ਜੀ ਤੁੰਨ ਕੇ ਰੱਖੋ। ਸੁਣ ਲਿਆ ਜੀ, ਇਹਨਾਂ ਨੂੰ ਕਮ ਅਜ਼ ਕਮ ਪਤਾ ਸੀ ਵੀ ਹਾਫਿਜ਼ ਜੀ ਨੇ ਵੀ ਤੁੰਨ ਕੇ ਰੱਖਣਾ ਤੇ ਮੀਆਂ ਜੀ ਨੇ ਵੀ ਤੁੰਨ ਕੇ ਰੱਖਣਾ। ਅੱਗੇ ਸੁਣ ਲਓ ਜੀ, ਇਹ ਇੰਡੀਆ ਦੀ ਇਹ ਖਬਰ ਹੈ, ਤੁਹਾਡੇ ਸਾਹਮਣੇ ਰੱਖਣੀ ਅਸੀਂ। ਔਰ ਉਹ ਖਬਰ ਇਹ ਹੈ ਕਿ ਇੰਡੀਆ ਦੇ ਵਿੱਚ ਇਹ ਭਾਰਤ ਦੀ ਰਿਆਸਤ ਬਿਹਾਰ ਦੀ ਖਬਰ ਹੈ।
ਕਿ ਸ਼ਾਦੀ ਤੇ ਮਟਨ ਦੇ ਵਾਅਦੇ ਕਰਕੇ ਤੇ ਚਿਕਨ ਖਵਾ ਦਿੱਤਾ। ਮਟਨ ਦਾ ਵਾਅਦਾ ਕੀਤਾ ਸੀ ਜੰਝ ਵਾਲਿਆਂ ਨਾਲ, ਜੰਝ ਆਈ ਤੇ ਉਹਨਾਂ ਦੇ ਸਾਹਮਣੇ ਕਿਤੇ ਚਿਕਨ ਰੱਖ ਦਿੱਤਾ, ਉੱਥੇ ਹੋ ਗਈ ਲੜਾਈ। ਤੁਹਾਨੂੰ ਪਤਾ ਹੈ ਨਾ, ਵਿਆਹਾਂ ਦੇ ਉੱਤੇ ਇੰਡੀਆ ਪਾਕਿਸਤਾਨ ਦੇ ਵਿੱਚ ਆਉਂਦੇ ਨੇ ਰੋਟੀ ਖੁੱਲ੍ਹ ਗਈ, ਅਸਲ ਰੋਟੀ ਨਹੀਂ ਖੁੱਲ੍ਹਦੀ, ਬੰਦੇ ਖੋਲ੍ਹਦੇ ਨੇ। ਕਦੀ ਵੇਖੀ ਜੇ ਰੋਟੀ ਖੁੱਲ੍ਹਦੀ ਕਿਵੇਂ ਪੈਂਦੇ ਨੇ ਇੱਕ ਵਾਰੀ ਰੋਟੀ ਨੂੰ, ਉਹ ਰੋਟੀ ਨਹੀਂ ਖੁੱਲ੍ਹਦੀ, ਬੰਦੇ ਖੁੱਲ੍ਹ ਜਾਂਦੇ ਨੇ। ਉਹ ਜਿਸ ਵੇਲੇ ਬੰਦੇ ਖੋਲ੍ਹੇ ਨੇ ਤੇ ਮਟਨ ਦਾ ਵਾਅਦਾ ਕੀਤਾ ਸੀ ਪਰ ਚਿਕਨ ਰੱਖ ਦਿੱਤਾ, ਉੱਥੇ ਫਿਰ ਹੋ ਗਈ ਲੜਾਈ, ਡਾਂਗਾਂ ਚੱਲੀਆਂ ਨੇ ਜਨਾਬ। ਹੁਣ ਉਹ ਪੁਲਿਸ ਕਹਿੰਦੀ ਹੈ ਕਿ ਡਾਂਗਾਂ ਦੇ ਵਿੱਚ 12 ਅਫਰਾਦ ਜ਼ਖਮੀ ਹੋ ਗਏ ਨੇ ਤੇ ਉਹਨਾਂ ਨੂੰ ਫਿਰ ਹਸਪਤਾਲ ਮੁੰਤਕਿਲ ਕੀਤਾ ਤੇ ਲੰਬਾ ਚੌੜਾ ਮਾਮਲਾ ਹੋਇਆ। ਉਹਦੇ 'ਚ ਹੁਣ ਵਾਕਏ ਦੀ ਤਹਿਕੀਕਾਤ ਕੀਤੀਆਂ ਜਾ ਰਹੀਆਂ ਨੇ। ਇਸ ਲਈ ਭਾਈ ਪਹਿਲੀ ਗੱਲ ਤੇ ਕਿ ਅਗਲੇ ਬੰਦੇ ਨੂੰ ਪਹਿਲਾਂ ਹੀ ਦੱਸੋ ਵੀ ਤੁਸੀਂ ਮਟਨ ਦੇਣਾ ਹੈ ਕਿ ਚਿਕਨ ਦੇਣਾ ਹੈ। ਵੈਸੇ ਬਰਾਤਾਂ ਵਾਲਿਆਂ ਨੂੰ ਵੀ ਥੋੜ੍ਹਾ ਜਿਹਾ ਹਿਆ ਕਰਨਾ ਚਾਹੀਦਾ ਹੈ। ਮਾੜਾ ਬੰਦਾ ਧੀਆਂ ਦਾ ਵਿਆਹ ਪਤਾ ਨਹੀਂ ਕਿਵੇਂ ਕਰਦਾ ਤੇ ਇਹ ਆਂਦੇ ਨੇ ਵੀ ਅਸੀਂ ਉੱਥੇ ਬੱਕਰਾ ਹੀ ਖਾਣਾ ਹੈ, ਇਸ ਤੋਂ ਅਸੀਂ ਘੱਟ ਕੋਈ ਸ਼ੈ ਜਿਹੜੀ ਹੈ ਉਹ ਨਹੀਂ ਖਾਣੀ। ਬਹਰਹਾਲ ਅਗਰ ਉਹਨਾਂ ਨੇ ਦੇ ਛੱਡੀ ਤੇ ਉੱਥੇ ਫਿਰ ਡਾਂਗਾ ਚਲਾਉਂਦੇ ਨੇ। ਤੇ ਜੇ ਦੇ ਛੱਡੋ ਮਟਨ ਦੇ ਦਿੰਦਾ ਤੇ ਖਾ ਕੇ ਆਖਣਾ ਸੀ ਇਹਦੇ ਵਿੱਚ ਲੂਣ ਘੱਟ ਹੈ ਤੇ ਇਹਦੇ 'ਚ ਮਤਲਬ ਮਾੜੇ ਬੰਦੇ ਦਾ ਚੰਗਾ ਭਲਾ ਪੈਸਾ ਲੱਗ ਜਾਣਾ ਸੀ। ਧੀ ਵਿਆਹੁੰਦੇ ਆ ਤੇ ਲੋਕਾਂ ਨੇ ਖਾ ਪੀ ਕੇ ਤੇ ਬਾਅਦ 'ਚ ਆਖਣਾ ਸੀ ਜੀ ਕਿ ਬਸ ਠੀਕ ਸੀ ਜੀ, ਪੂਰਾ ਹੀ ਸੀ ਕੰਮ, ਠੀਕ ਸੀ। ਅਗਲੀ ਖਬਰ ਲੈ ਲਓ ਜੀ। ਅਗਲੀ ਖਬਰ ਇਹ ਹੈ ਕਿ ਮਨਸ਼ਿਆਤ ਤੇ ਡਰੱਗ ਡੀਲਰ ਪਿੰਕੀ ਸਾਬਾ ਉਹ ਕਾਬਲੇ ਇਤਰਾਜ਼ ਕਿਸਮ ਦੇ ਕੱਪੜੇ ਪਾਉਣਾ ਚਾਹੁੰਦੇ ਨੇ ਜੇਲ੍ਹ ਦੇ ਵਿੱਚ, ਤੇ ਜੇਲ੍ਹ ਹਕਾਮ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਕਾਬਲੇ ਇਤਰਾਜ਼ ਕੱਪੜੇ ਨਹੀਂ ਪਾਉਣ ਦੇਣੇ। ਲਓ ਜੀ, ਇਹ ਨਵਾਂ ਇੱਕ ਕੱਟਾ ਖੁੱਲ੍ਹ ਗਿਆ। ਉਹ ਪਿੰਕੀ ਅਨਮੋਲ ਉਰਫ ਪਿੰਕੀ ਸਾਬਾ ਕਹਿੰਦੇ ਨੇ ਵੀ ਮੈਂ ਜੇਲ੍ਹ ਦੇ ਵਿੱਚ ਆਪਣੀ ਮਰਜ਼ੀ ਦੇ ਕੱਪੜੇ ਪਾਉਣੇ ਨੇ, ਜ਼ਰਾ ਮਾਡਰਨ ਥੋੜ੍ਹੇ ਜਿਹੇ। ਜੇਲ੍ਹ ਵਾਲੇ ਆਂਦੇ ਨੇ ਵੀ ਇਹ ਕਾਬਲੇ ਇਤਰਾਜ਼ ਕੱਪੜੇ ਨੇ, ਅਸੀਂ ਇਹ ਨਹੀਂ ਪਾਉਣ ਦੇਣੇ। ਮਤਲਬ ਉਹ ਜੇਲ੍ਹ ਦੀ ਵਰਦੀ ਨਹੀਂ ਪਵਾ ਰਹੇ, ਉਹ ਸਿਰਫ ਆਂਦੇ ਨੇ ਵੀ ਤੁਸੀਂ ਨਾਰਮਲ ਸ਼ਲਵਾਰ ਕਮੀਜ਼ ਪਾਓ, ਜਿਹੜੇ ਵੀ ਮੇਰਾ ਮਤਲਬ ਨਾਰਮਲ ਕੱਪੜੇ ਨੇ, ਇਹ ਕਾਬਲੇ ਇਤਰਾਜ਼ ਕੱਪੜੇ ਨਹੀਂ ਪਾਉਣੇ ਜੇਲ੍ਹ ਦੇ ਵਿੱਚ। ਮਤਲਬ ਰੌਲਾ ਕੱਪੜਿਆਂ 'ਤੇ ਆ ਗਿਆ। ਮੇਰਾ ਖਿਆਲ ਹੈ ਵੀ ਉਹ ਜੇਲ੍ਹ ਦੇ ਵਿੱਚ ਵੀ ਅਗਰ ਸਪਲਾਈ ਦੇਣ ਡਰੱਗਸ ਦੀ, ਤੇ ਮੇਰਾ ਖਿਆਲ ਜੇਲ੍ਹ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੋਣਾ, ਬਸ ਉਹ ਆਪਣਾ ਕਮਿਸ਼ਨ ਲੈ ਲੈਣਗੇ ਵਿੱਚ। ਲੇਕਿਨ ਕੱਪੜਿਆਂ ਦੇ ਉੱਤੇ ਆ ਕੇ ਜਿਹੜਾ ਰੌਲਾ ਹੈ ਉਹ ਬਹੁਤਾ ਅੜ ਗਿਆ। ਵੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਪਿੰਕੀ ਸਾਹਿਬਾ ਦੇ ਬਾਰੇ ਇਹ ਖਬਰ ਆਈ ਹੈ ਵੀ ਜੇਲ੍ਹ 'ਚ ਇਸ ਵੇਲੇ ਇਹ ਰੌਲਾ ਬਣਿਆ। ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰਾਖਾ।